ਉੱਥੇ ਸ਼ੁਰੂ ਕਰ ਦਿਓ, ਇੱਥੇ ਵੀ ਸ਼ੁਰੂ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਜਾ ਰਿਹਾ ਫੋਨ, ਐਡ ਕਰਨਾ ਪਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਧਰਤੀ ਦੇ ਉੱਤੇ ਕੁਝ ਨਕਲੀ ਪਾਸਟਰਾਂ ਵੱਲੋਂ ਸਿੱਖਾਂ ਨੂੰ ਜ਼ਬਰੀ ਈਸਾਈ ਬਣਾਉਣ ਵਾਸਤੇ ਇੱਕ ਪਖੰਡਵਾਦ ਦਾ ਸਹਾਰਾ ਜਿਹੜਾ ਲਿਆ ਜਾ ਰਿਹਾ, ਉਹ ਕੁਝ ਕੀਤਾ ਜਾ ਰਿਹਾ ਜਿਸ ਦੀ ਈਸਾਈਅਤ ਵੀ ਇਜਾਜ਼ਤ ਨਹੀਂ ਦਿੰਦੀ, ਔਰ ਸਿੱਖਾਂ ਨੂੰ ਗੁੰਮਰਾਹ ਕਰਕੇ, ਇਕੱਲੇ ਸਿੱਖਾਂ ਨੂੰ ਨਹੀਂ ਪੰਜਾਬ ਦੇ ਹਿੰਦੂਆਂ ਨੂੰ ਵੀ ਗੁੰਮਰਾਹ ਕਰਕੇ ਤੇਜ਼ੀ ਦੇ ਨਾਲ ਈਸਾਈ ਬਣਾਉਣ ਦਾ ਜਿਹੜਾ ਪੰਜਾਬ ਦੇ ਵਿੱਚ ਯਤਨ ਹੈ, ਸਰਕਾਰ ਦੀ ਨੱਕ ਥੱਲੇ ਚੱਲ ਰਿਹਾ। ਹਾਲਾਂਕਿ ਧਰਮ ਦੇ ਨਾਂ ਦੇ ਉੱਤੇ ਜੇ ਕੋਈ ਪਖੰਡ ਕਰਦਾ ਹੈ ਤੇ ਭਾਰਤੀ ਸੰਵਿਧਾਨ ਦੀਆਂ ਧਾਰਾਵਾਂ ਦੇ ਮੁਤਾਬਕ ਉਹਦੇ ਤੇ ਪਰਚੇ ਜਿਹੜੇ ਆ ਉਹ ਦਰਜ ਹੋ ਜਾਂਦੇ ਆ, ਹੁੰਦੇ ਵੀ ਹੈ। ਲੇਕਿਨ ਇਹ ਪਾਸਟਰ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਇਹ ਪਖੰਡਵਾਦ ਦਾ ਡਰਾਮਾ ਰਚ ਰਹੇ ਹੈ, ਇਹਨਾਂ ਤੇ ਕੋਈ ਵੀ ਸਰਕਾਰ ਜਿਹੜਾ ਹੈ ਐਕਸ਼ਨ ਲੈਣ ਦੇ ਲਈ ਜਿਹੜਾ ਉਹ ਤਿਆਰ ਨਹੀਂ ਹੈ, ਵੋਟਾਂ ਦੀ ਰਾਜਨੀਤੀ ਕਾਰਨ। ਨਿਹੰਗ ਸਿੰਘਾਂ ਵੱਲੋਂ ਪਿਛਲੇ 6 ਮਹੀਨਿਆਂ ਤੋਂ ਪੁਲਿਸ ਨੂੰ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਸੀ ਕਿ ਸਾਡੇ ਇਲਾਕਿਆਂ ਦੇ ਵਿੱਚ ਇਹ ਲੋਕ ਜ਼ਬਰੀ ਧਰਮ ਪਰਿਵਰਤਨ ਕਰ ਰਹੇ ਨੇ, ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਵੀ ਇਹਨਾਂ ਦੇ ਖਿਲਾਫ ਜਿਹੜੇ ਆ ਉਹ ਧਰਮ ਦੇ ਖਿਲਾਫ ਨਹੀਂ ਹੈ, ਨਾ ਕਿਸੇ ਦੇ ਧਰਮ ਦੀਆਂ ਮਾਨਤਾਵਾਂ ਦੇ ਖਿਲਾਫ ਹੈ, ਸਿੱਖ ਪਖੰਡਵਾਦ ਦੇ ਖਿਲਾਫ ਹੈ, ਚਾਹੇ ਉਹ ਸਿੱਖਾਂ 'ਚ ਕਿਉਂ ਨਾ ਹੁੰਦਾ ਹੋਵੇ। ਤੇ ਜਦੋਂ ਆਪਣੇ ਪੱਧਰ ਦੇ ਉੱਤੇ ਕੁਝ ਨਿਹੰਗਾਂ ਸਿੰਘਾਂ ਨੇ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ, ਜਦੋਂ ਪ੍ਰਸ਼ਾਸਨ ਨੇ ਗੱਲ ਨਾ ਸੁਣੀ, ਸਰਕਾਰ ਦੇ ਕੰਨਾਂ ਤੇ ਜੂੰ ਨਾ ਸਰਕੀ, ਤੇ ਜਦੋਂ ਨਿਹੰਗਾਂ ਸਿੰਘਾਂ ਨੇ ਆਪਣੇ ਪੱਧਰ ਦੇ ਉੱਤੇ ਇਹਨਾਂ ਦੇ ਇਸ ਚਰਚਾ ਪ੍ਰੋਗਰਾਮ ਨੂੰ ਰੋਕਣ ਦਾ ਯਤਨ ਕੀਤਾ, ਜਿਹਦੇ ਵਿੱਚ ਨਾਚ ਗਾਣੇ ਚੱਲ ਰਹੇ ਸੀ, ਦੰਭ ਫੈਲਾਇਆ ਜਾ ਰਿਹਾ ਸੀ, ਪਖੰਡ ਫੈਲਾਇਆ ਜਾ ਰਿਹਾ ਸੀ, ਤੇ ਰਾਤ ਪਤਾ ਲੱਗਿਆ ਕਿ ਇਹਨਾਂ ਨਿਹੰਗਾਂ ਸਿੰਘਾਂ ਦੇ ਉੱਤੇ ਕੋਈ 150 ਦੇ ਕਰੀਬ ਸਿੱਖਾਂ ਦੇ ਉੱਤੇ ਪਰਚੇ ਜਿਹੜੇ ਆ 295 ਧਾਰਾ ਤਹਿਤ ਜਿਹੜੇ ਆ ਉਹ ਦਰਜ ਕਰ ਦਿੱਤੇ ਗਏ, ਜੋ ਬਹੁਤ ਮੰਦਭਾਗਾ ਹੈ। ਪੰਜਾਬ ਦੀ ਧਰਤੀ ਜ਼ਬਰੀ ਧਰਮ ਪਰਿਵਰਤਨ ਜਿਹੜਾ ਹੈ ਉਹ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ। ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਧਰਮ ਤਬਦੀਲ ਕਰਾਉਣਾ, ਇਹਦਾ ਭਾਰਤ ਦਾ ਕਾਨੂੰਨ ਵੀ ਜਿਹੜਾ ਹੈ ਉਹ ਆਗਿਆ ਨਹੀਂ ਦਿੰਦਾ। ਤੇ ਇਹ ਕਿਸ ਤਰ੍ਹਾਂ ਸ਼ਰੇਆਮ ਜਿਹੜਾ ਹੈ ਉਹ ਜ਼ਬਰੀ ਧਰਮ ਪਰਿਵਰਤਨ ਦੀ ਲਹਿਰ ਜਿਹੜੀ ਹੈ ਪੰਜਾਬ ਦੇ ਖਾਸ ਤੌਰ ਦੇ ਉੱਤੇ ਬਾਰਡਰ ਪੰਜਾਬ ਦਾ, ਉਸ ਬਾਰਡਰ ਦੇ ਏਰੀਏ ਦੇ ਵਿੱਚ ਧਰਮ ਪਰਿਵਰਤਨ ਦੀ ਜਿਹੜੀ ਉਹ ਲਹਿਰ ਚਲਾ ਰਹੇ ਨੇ। ਭਾਰਤ ਸਰਕਾਰ ਨੂੰ ਵੀ ਜਾਗਣਾ ਚਾਹੀਦਾ ਹੈ ਔਰ ਫੌਰੀ ਤੌਰ ਦੇ ਉੱਤੇ ਕਦਮ ਜਿਹੜੇ ਆ ਉਹ ਚੁੱਕਣੇ ਚਾਹੀਦੇ ਹੈ, ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ, ਔਰ ਬਾਰਡਰ ਸਟੇਟ ਦੇ ਵਿੱਚ ਜੇ ਕੁਝ ਇਸ ਤਰ੍ਹਾਂ ਦਾ ਬਾਹਰੀ ਤਾਕਤਾਂ ਦੇ ਸਹਿਯੋਗ ਦੇ ਨਾਲ ਇਹ ਲੋਕ ਜਿਹੜੇ ਆ ਬਾਰਡਰ ਦੀ ਏਰੀਏ ਦੇ ਵਿੱਚ ਜ਼ਬਰੀ ਧਰਮ ਪਰਿਵਰਤਨ ਜਿਹੜਾ ਚਲਾਉਂਦੇ ਆ, ਤਾਂ ਮੈਂ ਸਮਝਦਾ ਕਿ ਭਾਰਤ ਸਟੇਟ ਵਾਸਤੇ ਵੀ ਜਿਹੜਾ ਹੈ ਖਤਰੇ ਦੀ ਘੰਟੀ ਹੈ ਆਉਣ ਵਾਲੇ ਸਮੇਂ ਦੇ ਅੰਦਰ। ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਪਰਚੇ ਜਿਹੜੇ ਦਰਜ ਕੀਤੇ ਨੇ, ਇਹਨਾਂ ਨੂੰ ਤੁਰੰਤ ਜਿਹੜਾ ਹੈ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੁਨੀਆ ਭਰ ਦਾ ਸਿੱਖ ਜਿਹੜਾ ਹੈ ਇਹਨਾਂ ਨਿਹੰਗਾਂ ਸਿੰਘਾਂ ਦੇ ਨਾਲ ਖੜਾ ਹੈ ਔਰ ਖੜਾ ਰਹੇਗਾ। 5 ਸਤੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਇੱਕ ਵੱਡਾ ਪ੍ਰੋਗਰਾਮ ਵੀ ਜਿਹੜਾ ਉਹ ਲੈ ਕੇ ਆ, ਉਹਦੇ ਵਿੱਚ ਵੀ ਇਸ ਸੰਬੰਧੀ ਜ਼ਰੂਰ ਜਿਹੜਾ ਕੋਈ ਨਾ ਕੋਈ ਮਤਾ ਪਾਸ ਕੀਤਾ ਜਾਊਗਾ, ਵਿਚਾਰ ਕੀਤੀ ਜਾਊਗੀ, ਕਿਉਂਕਿ ਹੁਣ ਹੋਰ ਜਿਹੜਾ ਹੈ ਪਖੰਡਵਾਦ ਦੇ ਨਾਂ ਦੇ ਉੱਤੇ ਜ਼ਬਰੀ ਧਰਮ ਪਰਿਵਰਤਨ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਕਿੰਨੀ ਕਮਾਲ ਦੀ ਗੱਲ ਹੈ ਕਿ ਜ਼ਿਆਦਾਤਰ ਨਿਸ਼ਾਨਾ ਜਿਹੜਾ ਹੈ ਉਹ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਜਿਹੜੇ ਸਾਡੇ ਸਿੱਖਾਂ ਦੇ ਪਰਿਵਾਰ ਨੇ ਉਹਨਾਂ ਨੂੰ ਬਣਾਇਆ ਜਾ ਰਿਹਾ ਹੈ, ਜਾਂ ਹਿੰਦੂਆਂ ਦੇ ਪਰਿਵਾਰ ਬਣਾਇਆ ਜਾ ਰਿਹਾ ਹੈ, ਜਦਕਿ ਦੇਸ਼ ਦਾ ਜਿਹੜਾ ਕਾਨੂੰਨ ਹੈ ਉਹ ਕਹਿੰਦਾ ਹੈ ਕਿ ਸਿਰਫ ਤੇ ਸਿਰਫ ਰਿਜ਼ਰਵੇਸ਼ਨ ਦਾ ਜੋ ਹਿੰਦੂਆਂ ਸਿੱਖਾਂ ਨੂੰ ਮਿਲਦਾ ਹੈ, ਈਸਾਈਆਂ ਨੂੰ ਨਹੀਂ ਮਿਲਦਾ। ਤੇ ਫਿਰ ਈਸਾਈ ਬਣ ਕੇ ਰਿਜ਼ਰਵੇਸ਼ਨ ਦੇ ਲਾਭ ਜਿਹੜੇ ਹੈ ਇਹ ਕਿਸ ਤਰ੍ਹਾਂ ਲਏ ਜਾ ਰਹੇ ਨੇ ਪੰਜਾਬ ਦੀ ਧਰਤੀ ਦੇ ਅੰਦਰ, ਇਹ ਵੀ ਇੱਕ ਬਹੁਤ ਵੱਡਾ ਜਿਹੜਾ ਹੈ ਉਹ ਚਿੰਤਾ ਦਾ ਵਿਸ਼ਾ ਔਰ ਸੋਚਣ ਵਾਲੀ ਗੱਲ ਹੈ। ਤੇ ਮੈਂ ਸਮੂਹ ਪੰਜਾਬ ਦੇ ਵਿੱਚ ਵਸਦੀਆਂ ਸਿੱਖ ਜਥੇਬੰਦੀਆਂ ਨੂੰ, ਸੰਪਰਦਾਵਾਂ ਨੂੰ ਇਹ ਅਪੀਲ ਕਰਾਂਗਾ ਕਿ ਜਿੱਥੇ ਜਿੱਥੇ ਵੀ ਇਹ ਪਖੰਡ ਦੀਆਂ ਦੁਕਾਨਾਂ ਚੱਲਦੀਆਂ ਨੇ,
प्रशासन के कोल इन्हां दे खिलाफ दरखास्त दी जावे ते भारत दा कानून जिहड़ा पखंडवाद के खिलाफ मुकदमा दर्ज करने वास्ते कहंदा जिहड़ी धारा के तहत वो धारा के तहत जिहड़ा इन्हां ते मुकदमे जिहड़े है वो दर्ज करवाए जाण। कितनी हैरानी की गल है कि पंजाब दे विच वड्डे पद्धर के उत्ते अपने आप नूं तरकशील कामरेड अखवाउण वाले लोग जिहड़े ने वो सिखां बारे तां बोलदे है, लेकिन जो ये शरेआम जिहड़ा है वो पखंडवाद नूं बढ़ावा दिंदे है, पखंडवाद जिहड़ा है उसनूं जिहड़ा है प्रमोट करते हैं ते इत्थे कामरेड धिरां दी या तरकशील धिरां दी जिहड़ी चुप्पी जिहड़ी है वो भी ये साबित करती है कि सिर्फ ये सिखां दे अगेंस्ट जिहड़ा है वो बोलण दे लई ही पंजाब की धरती के उत्ते तैयार किए गए ने स्पैशल तौर पर। मैं एक बार फिर कहना चाहूँगा पंजाब सरकार नूं भी, भारत सरकार नूं भी, कि पंजाब एक बॉर्डर स्टेट है। बॉर्डर स्टेट के अंदर बाहरों फंडिंग जिहड़ी है जिथों तक पता लग्या है कि आ रही है, तो उस फंडिंग के नाल जिहड़ी ये धर्म परिवर्तन की लहर जिहड़ी है अखौती जिहड़े नकली पास्टरां वालों चलाई जा रही है इस ढंग दे नाल, इस तरीके दे नाल जिहदी चर्च भी इजाजत नहीं दिंदी। मैं समझदा है कि बहुत मंदभागा है। भारत सरकार नूं इहनूं नत्थ पाउण दी जिहड़ी है फौरी तौर के उत्ते जरूरत है ते निहंगां ਸਿੰਘਾਂ ਦੇ उत्ते परचे जिहड़े है वो रद्द होने चाहिए ने ते जे परचे जिहड़े रद्द नहीं हुंदे ते श्री अकाल तख्त साहिब वालों कोई वड्डा एक्शन प्रोग्राम जिहड़ा है वो लिखिया जाऊगा जिहदी जिम्मेवार जिहड़ी है वो प्रशासन भी होऊगा, सरकार भी होऊगी। वाहिगुरू जी का खालसा, वाहिगुरू जी की फतेह। उत्थे शुरू कर दिओ, इत्थे भी शुरू कर दिओ। वाहिगुरू जी का खालसा, वाहिगुरू जी की फतेह। थल्ले जा रहा फोन, ऐड करना पऊगा। वाहिगुरू जी का खालसा, वाहिगुरू जी की फतेह। पिछले कुछ सालों तो पंजाब की धरती के उत्ते कुछ नकली पास्टरां वालों सिखां नूं जबरी ईसाई बनाउण वास्ते एक पखंडवाद का सहारा जिहड़ा लिया जा रहा, वो कुछ किया जा रहा है जिसकी ईसाईयत भी इजाजत नहीं दिंदी और सिखां नूं गुमराह करके, कल्ले सिखां नूं नहीं पंजाब के हिंदुआं नूं भी गुमराह करके तेजी दे नाल ईसाई बनाउण दा जिहड़ा पंजाब दे विच यतन है, इस सरकार की नक थले चल रहा है। हालांकि धर्म के नाम के उत्ते जे कोई पखंड करता है तो भारतीय संविधान दीयां धारावां दे मुताबिक उहदे ते परचे जिहड़े है वो दर्ज हो जाते हैं, हुंदे भी है। लेकिन ये पास्टर पंजाब की धरती के उत्ते जिहड़ा ये पखंडवाद का ड्रामा रच रहे हैं, इन्हां ते कोई भी सरकार जिहड़ा है एक्शन लैण दे लई जिहड़ा है वो तैयार नहीं है, वोटां की राजनीति कारण। निहंग ਸਿੰਘਾਂ ਵੱਲੋਂ पिछले 6 ਮਹੀਨਿਆਂ तो पुलिस ਨੂੰ दरखास्तां दित्तियां जा रही सी कि साडे इलाकिਆਂ ਦੇ ਵਿੱਚ ਇਹ लोग जबरी धर्म परिवर्तन कर रहे हैं, लोगों को गुमराह कर रहे हैं, लेकिन प्रशासन ਵੱਲੋਂ कोई भी इन्हां ਦੇ खिलाफ जिहड़ी आ वो कार्रवाई नहीं की। सिख किसी के धर्म के खिलाफ नहीं है, ना किसी के धर्म दीयां मानतावां के खिलाफ है, सिख पखंडवाद के खिलाफ है, चाहे वो सिखां च क्यों ना हुंदा होवे। ते जदों अपने पद्धर के उत्ते कुछ निहंगां ਸਿੰਘਾਂ ने उन्होंने रोकण का यत्न किया, जदों प्रशासन ने गल ना सुनी, सरकार के कन्नां ते जूं ना सरकी, ते जदों निहंगां ਸਿੰਘਾਂ ने अपने पद्धर के उत्ते इन्हां दे इस चर्चा प्रोग्राम नूं रोकण का यत्न किया, जिहदे विच नाच गाने चल रहे सी, दंभ फैलाया जा रहा सी, पखंड फैलाया जा रहा सी। ते रात पता लग्या कि इन्हां निहंगां ਸਿੰਘਾਂ दे उत्ते कोई 150 के करीब सिखां दे उत्ते परचे जिहड़े आ 295 धारा तहत जिहड़ी आ वो दर्ज कर दिते गए, जो बहुत मंदभागा है। पंजाब की धरती के उत्ते जबरी धर्म परिवर्तन जिहड़ा है वो किसी कीमत के उत्ते बर्दाश्त नहीं किया जाऊगा। भोले भाले लोगों को गुमराह करके धर्म तब्दील कराउणा इहदा भारत का कानून भी जिहड़ा है वो आग्या नहीं दिंदा। ते इह किस तरह शरेआम जिहड़ा है वो जबरी धर्म परिवर्तन की लहर जिहड़ी है पंजाब के खास तौर के उत्ते बार्डर का जिहड़ा एरिया है पंजाब का, उस बार्डर के एरिया दे विच धर्म परिवर्तन की जिहड़ी है वो लहर चला रहे हैं।
ਭਾਰਤ ਸਰਕਾਰ ਨੂੰ ਵੀ ਜਾਗਣਾ ਚਾਹੀਦਾ ਹੈ ਔਰ ਫੌਰੀ ਤੌਰ ਦੇ ਉੱਤੇ ਕਦਮ ਜਿਹੜੇ ਆ ਉਹ ਚੁੱਕਣੇ ਚਾਹੀਦੇ ਹੈ, ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਔਰ ਬਾਰਡਰ ਸਟੇਟ ਦੇ ਵਿੱਚ ਜੇ ਕੁਝ ਇਸ ਤਰ੍ਹਾਂ ਦਾ ਬਾਹਰੀ ਤਾਕਤਾਂ ਦੇ ਸਹਿਯੋਗ ਦੇ ਨਾਲ ਇਹ ਲੋਕ ਜਿਹੜੇ ਆ ਬਾਰਡਰ ਦੀ ਏਰੀਏ ਦੇ ਵਿੱਚ ਜ਼ਬਰੀ ਧਰਮ ਪਰਿਵਰਤਨ ਜਿਹੜਾ ਚਲਾਉਂਦੇ ਆ, ਤਾਂ ਮੈਂ ਸਮਝਦਾ ਕਿ ਭਾਰਤ ਸਟੇਟ ਵਾਸਤੇ ਵੀ ਜਿਹੜਾ ਖਤਰੇ ਦੀ ਘੰਟੀ ਆ ਆਉਣ ਵਾਲੇ ਸਮੇਂ ਦੇ ਅੰਦਰ। ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਪਰਚੇ ਜਿਹੜੇ ਦਰਜ ਕੀਤੇ ਨੇ, ਇਹਨਾਂ ਨੂੰ ਤੁਰੰਤ ਜਿਹੜਾ ਹੈ ਉਹ ਰੱਦ ਕੀਤਾ ਜਾਵੇ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੁਨੀਆ ਭਰ ਦਾ ਸਿੱਖ ਜਿਹੜਾ ਹੈ ਇਹਨਾਂ ਨਿਹੰਗਾਂ ਸਿੰਘਾਂ ਦੇ ਨਾਲ ਖੜਾ ਹੈ ਔਰ ਖੜਾ ਰਹੇਗਾ। 5 ਸਤੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਇੱਕ ਵੱਡਾ ਪ੍ਰੋਗਰਾਮ ਵੀ ਜਿਹੜਾ ਉਹ ਲੈ ਕੇ ਆ, ਉਹਦੇ ਵਿੱਚ ਵੀ ਇਸ ਸੰਬੰਧੀ ਜ਼ਰੂਰ ਜਿਹੜਾ ਕੋਈ ਨਾ ਕੋਈ ਮਤਾ ਪਾਸ ਕੀਤਾ ਜਾਊਗਾ, ਵਿਚਾਰ ਕੀਤੀ ਜਾਊਗੀ, ਕਿਉਂਕਿ ਹੁਣ ਹੋਰ ਜਿਹੜਾ ਹੈ ਪਖੰਡਵਾਦ ਦੇ ਨਾਂ ਦੇ ਉੱਤੇ ਜ਼ਬਰੀ ਧਰਮ ਪਰਿਵਰਤਨ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਕਿੰਨੀ ਕਮਾਲ ਦੀ ਗੱਲ ਹੈ ਕਿ ਜ਼ਿਆਦਾਤਰ ਨਿਸ਼ਾਨਾ ਜਿਹੜਾ ਹੈ ਉਹ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਜਿਹੜੇ ਸਾਡੇ ਸਿੱਖਾਂ ਦੇ ਪਰਿਵਾਰ ਨੇ ਉਹਨਾਂ ਨੂੰ ਬਣਾਇਆ ਜਾ ਰਿਹਾ ਹੈ, ਜਾਂ ਹਿੰਦੂਆਂ ਦੇ ਪਰਿਵਾਰ ਹੈ ਉਹਨਾਂ ਨੂੰ ਬਣਾਇਆ ਜਾ ਰਿਹਾ ਹੈ, ਜਦਕਿ ਦੇਸ਼ ਦਾ ਜਿਹੜਾ ਕਾਨੂੰਨ ਹੈ ਉਹ ਕਹਿੰਦਾ ਹੈ ਕਿ ਸਿਰਫ ਤੇ ਸਿਰਫ ਰਿਜ਼ਰਵੇਸ਼ਨ ਦਾ ਜਿਹੜਾ ਲਾਭ ਹੈ ਉਹ ਹਿੰਦੂਆਂ ਸਿੱਖਾਂ ਨੂੰ ਮਿਲਦਾ ਹੈ, ਈਸਾਈਆਂ ਨੂੰ ਨਹੀਂ ਮਿਲਦਾ। ਤੇ ਫਿਰ ਈਸਾਈ ਬਣ ਕੇ ਰਿਜ਼ਰਵੇਸ਼ਨ ਦੇ ਲਾਭ ਜਿਹੜੇ ਹੈ ਇਹ ਕਿਸ ਤਰ੍ਹਾਂ ਲਏ ਜਾ ਰਹੇ ਨੇ ਪੰਜਾਬ ਦੀ ਧਰਤੀ ਦੇ ਅੰਦਰ, ਇਹ ਵੀ ਇੱਕ ਬਹੁਤ ਵੱਡਾ ਜਿਹੜਾ ਹੈ ਉਹ ਚਿੰਤਾ ਦਾ ਵਿਸ਼ਾ ਔਰ ਸੋਚਣ ਵਾਲੀ ਗੱਲ ਹੈ। ਤੇ ਮੈਂ ਸਮੂਹ ਪੰਜਾਬ ਦੇ ਵਿੱਚ ਵਸਦੀਆਂ ਸਿੱਖ ਜਥੇਬੰਦੀਆਂ ਨੂੰ, ਸੰਪਰਦਾਵਾਂ ਨੂੰ ਇਹ ਅਪੀਲ ਕਰਾਂਗਾ ਕਿ ਜਿੱਥੇ ਜਿੱਥੇ ਵੀ ਇਹ ਪਖੰਡ ਦੀਆਂ ਦੁਕਾਨਾਂ ਚੱਲਦੀਆਂ ਨੇ, ਪ੍ਰਸ਼ਾਸਨ ਦੇ ਕੋਲ ਇਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਜਾਵੇ ਤੇ ਭਾਰਤ ਦਾ ਕਾਨੂੰਨ ਜਿਹੜਾ ਪਖੰਡਵਾਦ ਦੇ ਖਿਲਾਫ ਮੁਕੱਦਮਾ ਦਰਜ ਕਰਨ ਵਾਸਤੇ ਕਹਿੰਦਾ, ਜਿਹੜੀ ਧਾਰਾ ਦੇ ਤਹਿਤ, ਉਹ ਧਾਰਾ ਦੇ ਤਹਿਤ ਜਿਹੜਾ ਇਹਨਾਂ ਤੇ ਮੁਕੱਦਮੇ ਜਿਹੜੇ ਹੈ ਉਹ ਦਰਜ ਕਰਵਾਏ ਜਾਣ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਆਪਣੇ ਆਪ ਨੂੰ ਤਰਕਸ਼ੀਲ ਕਾਮਰੇਡ ਅਖਵਾਉਣ ਵਾਲੇ ਲੋਕ ਜਿਹੜੇ ਨੇ ਉਹ ਸਿੱਖਾਂ ਬਾਰੇ ਤਾਂ ਬੋਲਦੇ ਆ, ਲੇਕਿਨ ਜਦੋਂ ਇਹ ਸ਼ਰੇਆਮ ਜਿਹੜਾ ਹੈ ਉਹ ਪਖੰਡਵਾਦ ਨੂੰ ਵਧਾਵਾ ਦਿੰਦੇ ਆ, ਪਖੰਡਵਾਦ ਜਿਹੜਾ ਹੈ ਉਸ ਨੂੰ ਜਿਹੜਾ ਹੈ ਇਹ ਪ੍ਰਮੋਟ ਕਰਦੇ ਆ, ਤੇ ਇੱਥੇ ਕਾਮਰੇਡ ਧਿਰਾਂ ਦੀ ਜਾਂ ਤਰਕਸ਼ੀਲ ਧਿਰਾਂ ਦੀ ਜਿਹੜੀ ਚੁੱਪੀ ਜਿਹੜੀ ਹੈ ਉਹ ਵੀ ਇਹ ਸਾਬਤ ਕਰਦੀ ਹੈ ਕਿ ਸਿਰਫ ਤੇ ਸਿਰਫ ਇਹ ਸਿੱਖਾਂ ਦੇ ਅਗੇਂਸਟ ਜਿਹੜਾ ਹੈ ਉਹ ਬੋਲਣ ਦੇ ਲਈ ਹੀ ਪੰਜਾਬ ਦੀ ਧਰਤੀ ਦੇ ਉੱਤੇ ਤਿਆਰ ਕੀਤੇ ਗਏ ਨੇ ਸਪੈਸ਼ਲ ਤੌਰ ਤੇ। ਮੈਂ ਇੱਕ ਵਾਰੀ ਫੇਰ ਕਹਿਣਾ ਚਾਹਾਂਗਾ ਪੰਜਾਬ ਸਰਕਾਰ ਨੂੰ ਵੀ, ਭਾਰਤ ਸਰਕਾਰ ਨੂੰ ਵੀ, ਕਿ ਪੰਜਾਬ ਇੱਕ ਬਾਰਡਰ ਸਟੇਟ ਹੈ। ਬਾਰਡਰ ਸਟੇਟ ਦੇ ਅੰਦਰ ਬਾਹਰੋਂ ਫੰਡਿੰਗ ਜਿਹੜੀ ਹੈ ਜਿੱਥੋਂ ਤੱਕ ਪਤਾ ਲੱਗਿਆ ਹੈ ਕਿ ਆ ਰਹੀ ਹੈ, ਤੇ ਉਸ ਫੰਡਿੰਗ ਦੇ ਨਾਲ ਜਿਹੜੀ ਇਹ ਧਰਮ ਪਰਿਵਰਤਨ ਦੀ ਲਹਿਰ ਜਿਹੜੀ ਹੈ ਅਖੌਤੀ ਜਿਹੜੇ ਨਕਲੀ ਪਾਸਟਰਾਂ ਵੱਲੋਂ ਚਲਾਈ ਜਾ ਰਹੀ ਹੈ, ਇਸ ਢੰਗ ਦੇ ਨਾਲ, ਇਸ ਤਰੀਕੇ ਦੇ ਨਾਲ, ਜਿਹਦੀ ਚਰਚ ਵੀ ਇਜਾਜ਼ਤ ਨਹੀਂ ਦਿੰਦੀ, ਮੈਂ ਸਮਝਦਾ ਹਾਂ ਕਿ ਬਹੁਤ ਮੰਦਭਾਗਾ ਹੈ। ਭਾਰਤ ਸਰਕਾਰ ਨੂੰ ਇਹਨੂੰ ਨੱਥ ਪਾਉਣ ਦੀ ਜਿਹੜੀ ਹੈ ਫੌਰੀ ਤੌਰ ਦੇ ਉੱਤੇ ਜ਼ਰੂਰਤ ਹੈ ਤੇ ਨਿਹੰਗਾਂ ਸਿੰਘਾਂ ਦੇ ਉੱਤੇ ਪਰਚੇ ਜਿਹੜੇ ਆ ਉਹ ਰੱਦ ਹੋਣੇ ਚਾਹੀਦੇ ਨੇ। ਤੇ ਜੇ ਪਰਚੇ ਜਿਹੜੇ ਰੱਦ ਨਹੀਂ ਹੁੰਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਵੱਡਾ ਐਕਸ਼ਨ ਪ੍ਰੋਗਰਾਮ ਜਿਹੜਾ ਉਹ ਲਿਖਿਆ ਜਾਊਗਾ, ਜਿਹਦੇ ਜ਼ਿੰਮੇਵਾਰ ਜਿਹੜੀ ਆ ਉਹ ਪ੍ਰਸ਼ਾਸਨ ਵੀ ਹੋਊਗਾ, ਸਰਕਾਰ ਵੀ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਥੇ ਸ਼ੁਰੂ ਕਰ ਦਿਓ, ਇੱਥੇ ਵੀ ਸ਼ੁਰੂ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਜਾ ਰਿਹਾ ਫੋਨ, ਟਾਈਟ ਕਰਨਾ ਪਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਧਰਤੀ ਦੇ ਉੱਤੇ ਕੁਝ ਨਕਲੀ ਪਾਸਟਰਾਂ ਵੱਲੋਂ ਸਿੱਖਾਂ ਨੂੰ ਜ਼ਬਰੀ ਈਸਾਈ ਬਣਾਉਣ ਵਾਸਤੇ ਇੱਕ ਪਖੰਡਵਾਦ ਦਾ ਸਹਾਰਾ ਜਿਹੜਾ ਲਿਆ ਜਾ ਰਿਹਾ, ਉਹ ਕੁਝ ਕੀਤਾ ਜਾ ਰਿਹਾ ਜਿਸ ਦੀ ਈਸਾਈਅਤ ਵੀ ਇਜਾਜ਼ਤ ਨਹੀਂ ਦਿੰਦੀ, ਔਰ ਸਿੱਖਾਂ ਨੂੰ ਗੁੰਮਰਾਹ ਕਰਕੇ, ਇਕੱਲੇ ਸਿੱਖਾਂ ਨੂੰ ਨਹੀਂ ਪੰਜਾਬ ਦੇ ਹਿੰਦੂਆਂ ਨੂੰ ਵੀ ਗੁੰਮਰਾਹ ਕਰਕੇ ਤੇਜ਼ੀ ਦੇ ਨਾਲ ਈਸਾਈ ਬਣਾਉਣ ਦਾ ਜਿਹੜਾ ਪੰਜਾਬ ਦੇ ਵਿੱਚ ਯਤਨ ਹੈ, ਇਹ ਸਰਕਾਰ ਦੀ ਨੱਕ ਥੱਲੇ ਚੱਲ ਰਿਹਾ। ਹਾਲਾਂਕਿ ਧਰਮ ਦੇ ਨਾਂ ਦੇ ਉੱਤੇ ਜੇ ਕੋਈ ਪਖੰਡ ਕਰਦਾ ਹੈ ਤੇ ਭਾਰਤੀ ਸੰਵਿਧਾਨ ਦੀਆਂ ਧਾਰਾਵਾਂ ਦੇ ਮੁਤਾਬਕ ਉਹਦੇ ਤੇ ਪਰਚੇ ਜਿਹੜੇ ਆ ਉਹ ਦਰਜ ਹੋ ਜਾਂਦੇ ਆ, ਹੁੰਦੇ ਵੀ ਹੈ। ਲੇਕਿਨ ਇਹ ਪਾਸਟਰ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਇਹ ਪਖੰਡਵਾਦ ਦਾ ਡਰਾਮਾ ਰਚ ਰਹੇ ਹੈ, ਇਹਨਾਂ ਤੇ ਕੋਈ ਵੀ ਸਰਕਾਰ ਜਿਹੜਾ ਹੈ ਐਕਸ਼ਨ ਲੈਣ ਦੇ ਲਈ ਜਿਹੜਾ ਉਹ ਤਿਆਰ ਨਹੀਂ ਹੈ, ਵੋਟਾਂ ਦੀ ਰਾਜਨੀਤੀ ਕਾਰਨ।
ਨਿਹੰਗ ਸਿੰਘਾਂ ਵੱਲੋਂ ਪਿਛਲੇ 6 ਮਹੀਨਿਆਂ ਤੋਂ ਪੁਲਿਸ ਨੂੰ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਸੀ ਕਿ ਸਾਡੇ ਇਲਾਕਿਆਂ ਦੇ ਵਿੱਚ ਇਹ ਲੋਕ ਜ਼ਬਰੀ ਧਰਮ ਪਰਿਵਰਤਨ ਕਰ ਰਹੇ ਨੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਵੀ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਨਹੀਂ ਕੀਤੀ। ਸਿੱਖ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਹੈ, ਨਾ ਕਿਸੇ ਦੇ ਧਰਮ ਦੀਆਂ ਮਾਨਤਾਵਾਂ ਦੇ ਖਿਲਾਫ ਹੈ। ਸਿੱਖ ਪਖੰਡਵਾਦ ਦੇ ਖਿਲਾਫ ਹੈ, ਚਾਹੇ ਉਹ ਸਿੱਖਾਂ 'ਚ ਹੀ ਕਿਉਂ ਨਾ ਹੁੰਦਾ ਹੋਵੇ। ਤੇ ਜਦੋਂ ਆਪਣੇ ਪੱਧਰ ਦੇ ਉੱਤੇ ਕੁਝ ਨਿਹੰਗਾਂ ਸਿੰਘਾਂ ਨੇ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ, ਜਦੋਂ ਪ੍ਰਸ਼ਾਸਨ ਨੇ ਗੱਲ ਨਾ ਸੁਣੀ, ਸਰਕਾਰ ਦੇ ਕੰਨਾਂ ਤੇ ਜੂੰ ਨਾ ਸਰਕੀ, ਤੇ ਜਦੋਂ ਨਿਹੰਗਾਂ ਸਿੰਘਾਂ ਨੇ ਆਪਣੇ ਪੱਧਰ ਦੇ ਉੱਤੇ ਇਹਨਾਂ ਦੇ ਇਸ ਚਰਚਾ ਪ੍ਰੋਗਰਾਮ ਨੂੰ ਰੋਕਣ ਦਾ ਯਤਨ ਕੀਤਾ, ਜਿਹਦੇ ਵਿੱਚ ਨਾਚ ਗਾਣੇ ਚੱਲ ਰਹੇ ਸੀ, ਦੰਭ ਫੈਲਾਇਆ ਜਾ ਰਿਹਾ ਸੀ, ਪਖੰਡ ਫੈਲਾਇਆ ਜਾ ਰਿਹਾ ਸੀ, ਤੇ ਰਾਤ ਪਤਾ ਲੱਗਿਆ ਕਿ ਇਹਨਾਂ ਨਿਹੰਗਾਂ ਸਿੰਘਾਂ ਦੇ ਉੱਤੇ ਕੋਈ 150 ਦੇ ਕਰੀਬ ਸਿੱਖਾਂ ਦੇ ਉੱਤੇ ਪਰਚੇ ਜਿਹੜੇ ਆ 295 ਧਾਰਾ ਤਹਿਤ ਜਿਹੜੇ ਆ ਉਹ ਦਰਜ ਕਰ ਦਿੱਤੇ ਗਏ, ਜੋ ਬਹੁਤ ਮੰਦਭਾਗਾ ਹੈ। ਪੰਜਾਬ ਦੀ ਧਰਤੀ ਦੇ ਉੱਤੇ ਜ਼ਬਰੀ ਧਰਮ ਪਰਿਵਰਤਨ ਜਿਹੜਾ ਹੈ ਉਹ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ। ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਧਰਮ ਤਬਦੀਲ ਕਰਾਉਣਾ, ਇਹਦਾ ਭਾਰਤ ਦਾ ਕਾਨੂੰਨ ਵੀ ਜਿਹੜਾ ਹੈ ਉਹ ਆਗਿਆ ਨਹੀਂ ਦਿੰਦਾ। ਤੇ ਇਹ ਕਿਸ ਤਰ੍ਹਾਂ ਸ਼ਰੇਆਮ ਜਿਹੜਾ ਹੈ ਉਹ ਜ਼ਬਰੀ ਧਰਮ ਪਰਿਵਰਤਨ ਦੀ ਲਹਿਰ ਜਿਹੜੀ ਹੈ ਪੰਜਾਬ ਦੇ ਖਾਸ ਤੌਰ ਦੇ ਉੱਤੇ ਬਾਰਡਰ ਦਾ ਜਿਹੜਾ ਏਰੀਆ ਹੈ ਪੰਜਾਬ ਦਾ, ਉਸ ਬਾਰਡਰ ਦੇ ਏਰੀਆ ਦੇ ਵਿੱਚ ਧਰਮ ਪਰਿਵਰਤਨ ਦੀ ਜਿਹੜੀ ਉਹ ਲਹਿਰ ਚਲਾ ਰਹੇ ਨੇ। ਭਾਰਤ ਸਰਕਾਰ ਨੂੰ ਵੀ ਜਾਗਣਾ ਚਾਹੀਦਾ ਹੈ ਔਰ ਫੌਰੀ ਤੌਰ ਦੇ ਉੱਤੇ ਕਦਮ ਜਿਹੜੇ ਆ ਉਹ ਚੁੱਕਣੇ ਚਾਹੀਦੇ ਆ, ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਔਰ ਬਾਰਡਰ ਸਟੇਟ ਦੇ ਵਿੱਚ ਜੇ ਕੁਝ ਇਸ ਤਰ੍ਹਾਂ ਦਾ ਬਾਹਰੀ ਤਾਕਤਾਂ ਦੇ ਸਹਿਯੋਗ ਦੇ ਨਾਲ ਇਹ ਲੋਕ ਜਿਹੜੇ ਆ ਬਾਰਡਰ ਦੀ ਏਰੀਏ ਦੇ ਵਿੱਚ ਜ਼ਬਰੀ ਧਰਮ ਪਰਿਵਰਤਨ ਜਿਹੜਾ ਚਲਾਉਂਦੇ ਆ, ਤਾਂ ਮੈਂ ਸਮਝਦਾ ਕਿ ਭਾਰਤ ਸਟੇਟ ਵਾਸਤੇ ਵੀ ਜਿਹੜਾ ਹੈ ਖਤਰੇ ਦੀ ਘੰਟੀ ਆ ਆਉਣ ਵਾਲੇ ਸਮੇਂ ਦੇ ਅੰਦਰ। ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਪਰਚੇ ਜਿਹੜੇ ਦਰਜ ਕੀਤੇ ਨੇ, ਇਹਨਾਂ ਨੂੰ ਤੁਰੰਤ ਜਿਹੜਾ ਹੈ ਉਹ ਰੱਦ ਕੀਤਾ ਜਾਵੇ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੁਨੀਆ ਭਰ ਦਾ ਸਿੱਖ ਜਿਹੜਾ ਹੈ ਇਹਨਾਂ ਨਿਹੰਗਾਂ ਸਿੰਘਾਂ ਦੇ ਨਾਲ ਖੜਾ ਹੈ ਔਰ ਖੜਾ ਰਹੇਗਾ। 5 ਸਤੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਇੱਕ ਵੱਡਾ ਪ੍ਰੋਗਰਾਮ ਵੀ ਜਿਹੜਾ ਉਹ ਲੈ ਕੇ ਆ, ਉਹਦੇ ਵਿੱਚ ਵੀ ਇਸ ਸੰਬੰਧੀ ਜ਼ਰੂਰ ਜਿਹੜਾ ਕੋਈ ਨਾ ਕੋਈ ਮਤਾ ਪਾਸ ਕੀਤਾ ਜਾਊਗਾ, ਵਿਚਾਰ ਕੀਤੀ ਜਾਊਗੀ, ਕਿਉਂਕਿ ਹੁਣ ਹੋਰ ਜਿਹੜਾ ਹੈ ਪਖੰਡਵਾਦ ਦੇ ਨਾਂ ਦੇ ਉੱਤੇ ਜ਼ਬਰੀ ਧਰਮ ਪਰਿਵਰਤਨ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਕਿੰਨੀ ਕਮਾਲ ਦੀ ਗੱਲ ਹੈ ਕਿ ਜ਼ਿਆਦਾਤਰ ਨਿਸ਼ਾਨਾ ਜਿਹੜਾ ਹੈ ਉਹ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਜਿਹੜੇ ਸਾਡੇ ਸਿੱਖਾਂ ਦੇ ਪਰਿਵਾਰ ਨੇ ਉਹਨਾਂ ਨੂੰ ਬਣਾਇਆ ਜਾ ਰਿਹਾ ਹੈ, ਜਾਂ ਹਿੰਦੂਆਂ ਦੇ ਪਰਿਵਾਰ ਹੈ ਉਹਨਾਂ ਨੂੰ ਬਣਾਇਆ ਜਾ ਰਿਹਾ ਹੈ। ਜਦਕਿ ਦੇਸ਼ ਦਾ ਜਿਹੜਾ ਕਾਨੂੰਨ ਹੈ ਉਹ ਕਹਿੰਦਾ ਹੈ ਕਿ ਸਿਰਫ ਤੇ ਸਿਰਫ ਰਿਜ਼ਰਵੇਸ਼ਨ ਦਾ ਜਿਹੜਾ ਲਾਭ ਹੈ ਉਹ ਹਿੰਦੂਆਂ ਸਿੱਖਾਂ ਨੂੰ ਮਿਲਦਾ ਹੈ, ਈਸਾਈਆਂ ਨੂੰ ਨਹੀਂ ਮਿਲਦਾ। ਤੇ ਫਿਰ ਈਸਾਈ ਬਣ ਕੇ ਰਿਜ਼ਰਵੇਸ਼ਨ ਦੇ ਲਾਭ ਜਿਹੜੇ ਹੈ ਇਹ ਕਿਸ ਤਰ੍ਹਾਂ ਲਏ ਜਾ ਰਹੇ ਨੇ ਪੰਜਾਬ ਦੀ ਧਰਤੀ ਦੇ ਅੰਦਰ, ਇਹ ਵੀ ਇੱਕ ਬਹੁਤ ਵੱਡਾ ਜਿਹੜਾ ਹੈ ਉਹ ਚਿੰਤਾ ਦਾ ਵਿਸ਼ਾ ਔਰ ਸੋਚਣ ਵਾਲੀ ਗੱਲ ਹੈ। ਤੇ ਮੈਂ ਸਮੂਹ ਪੰਜਾਬ ਦੇ ਵਿੱਚ ਵਸਦੀਆਂ ਸਿੱਖ ਜਥੇਬੰਦੀਆਂ ਨੂੰ, ਸੰਪਰਦਾਵਾਂ ਨੂੰ ਇਹ ਅਪੀਲ ਕਰਾਂਗਾ ਕਿ ਜਿੱਥੇ ਜਿੱਥੇ ਵੀ ਇਹ ਪਖੰਡ ਦੀਆਂ ਦੁਕਾਨਾਂ ਚੱਲਦੀਆਂ ਨੇ, ਪ੍ਰਸ਼ਾਸਨ ਦੇ ਕੋਲ ਇਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਜਾਵੇ ਤੇ ਭਾਰਤ ਦਾ ਕਾਨੂੰਨ ਜਿਹੜਾ ਪਖੰਡਵਾਦ ਦੇ ਖਿਲਾਫ ਮੁਕੱਦਮਾ ਦਰਜ ਕਰਨ ਵਾਸਤੇ ਕਹਿੰਦਾ, ਜਿਹੜੀ ਧਾਰਾ ਦੇ ਤਹਿਤ, ਉਹ ਧਾਰਾ ਦੇ ਤਹਿਤ ਜਿਹੜਾ ਇਹਨਾਂ ਤੇ ਮੁਕੱਦਮੇ ਜਿਹੜੇ ਹੈ ਉਹ ਦਰਜ ਕਰਵਾਏ ਜਾਣ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਆਪਣੇ ਆਪ ਨੂੰ ਤਰਕਸ਼ੀਲ ਕਾਮਰੇਡ ਅਖਵਾਉਣ ਵਾਲੇ ਲੋਕ ਜਿਹੜੇ ਨੇ ਉਹ ਸਿੱਖਾਂ ਬਾਰੇ ਤਾਂ ਬੋਲਦੇ ਆ, ਲੇਕਿਨ ਜਦੋਂ ਇਹ ਸ਼ਰੇਆਮ ਜਿਹੜਾ ਹੈ ਉਹ ਪਖੰਡਵਾਦ ਨੂੰ ਵਧਾਵਾ ਦਿੰਦੇ ਆ, ਪਖੰਡਵਾਦ ਜਿਹੜਾ ਹੈ ਉਸ ਨੂੰ ਜਿਹੜਾ ਹੈ ਇਹ ਪ੍ਰਮੋਟ ਕਰਦੇ ਆ, ਤੇ ਇੱਥੇ ਕਾਮਰੇਡ ਧਿਰਾਂ ਦੀ ਜਾਂ ਤਰਕਸ਼ੀਲ ਧਿਰਾਂ ਦੀ ਜਿਹੜੀ ਚੁੱਪੀ ਜਿਹੜੀ ਹੈ ਉਹ ਵੀ ਇਹ ਸਾਬਤ ਕਰਦੀ ਹੈ ਕਿ ਸਿਰਫ ਤੇ ਸਿਰਫ ਇਹ ਸਿੱਖਾਂ ਦੇ ਅਗੇਂਸਟ ਜਿਹੜਾ ਹੈ ਉਹ ਬੋਲਣ ਦੇ ਲਈ ਹੀ ਪੰਜਾਬ ਦੀ ਧਰਤੀ ਦੇ ਉੱਤੇ ਤਿਆਰ ਕੀਤੇ ਗਏ ਨੇ ਸਪੈਸ਼ਲ ਤੌਰ ਤੇ। ਮੈਂ ਇੱਕ ਵਾਰੀ ਫੇਰ ਕਹਿਣਾ ਚਾਹਾਂਗਾ ਪੰਜਾਬ ਸਰਕਾਰ ਨੂੰ ਵੀ, ਭਾਰਤ ਸਰਕਾਰ ਨੂੰ ਵੀ, ਕਿ ਪੰਜਾਬ ਇੱਕ ਬਾਰਡਰ ਸਟੇਟ ਹੈ। ਬਾਰਡਰ ਸਟੇਟ ਦੇ ਅੰਦਰ ਬਾਹਰੋਂ ਫੰਡਿੰਗ ਜਿਹੜੀ ਹੈ ਜਿੱਥੋਂ ਤੱਕ ਪਤਾ ਲੱਗਿਆ ਹੈ ਕਿ ਆ ਰਹੀ ਹੈ, ਤੇ ਉਸ ਫੰਡਿੰਗ ਦੇ ਨਾਲ ਜਿਹੜੀ ਇਹ ਧਰਮ ਪਰਿਵਰਤਨ ਦੀ ਲਹਿਰ ਜਿਹੜੀ ਹੈ ਅਖੌਤੀ ਜਿਹੜੇ ਨਕਲੀ ਪਾਸਟਰਾਂ ਵੱਲੋਂ ਚਲਾਈ ਜਾ ਰਹੀ ਹੈ, ਇਸ ਢੰਗ ਦੇ ਨਾਲ, ਇਸ ਤਰੀਕੇ ਦੇ ਨਾਲ, ਜਿਹਦੀ ਚਰਚ ਵੀ ਇਜਾਜ਼ਤ ਨਹੀਂ ਦਿੰਦੀ, ਮੈਂ ਸਮਝਦਾ ਕਿ ਬਹੁਤ ਮੰਦਭਾਗਾ ਹੈ। ਭਾਰਤ ਸਰਕਾਰ ਨੂੰ ਇਹਨੂੰ ਨੱਥ ਪਾਉਣ ਦੀ ਜਿਹੜੀ ਹੈ ਫੌਰੀ ਤੌਰ ਦੇ ਉੱਤੇ ਜ਼ਰੂਰਤ ਹੈ ਤੇ ਨਿਹੰਗਾਂ ਸਿੰਘਾਂ ਦੇ ਉੱਤੇ ਪਰਚੇ ਜਿਹੜੇ ਆ ਉਹ ਰੱਦ ਹੋਣੇ ਚਾਹੀਦੇ ਨੇ। ਤੇ ਜੇ ਪਰਚੇ ਜਿਹੜੇ ਰੱਦ ਨਹੀਂ ਹੁੰਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਵੱਡਾ ਐਕਸ਼ਨ ਪ੍ਰੋਗਰਾਮ ਜਿਹੜਾ ਉਹ ਲਿਖਿਆ ਜਾਊਗਾ, ਜਿਹਦੇ ਜ਼ਿੰਮੇਵਾਰ ਜਿਹੜੀ ਆ ਉਹ ਪ੍ਰਸ਼ਾਸਨ ਵੀ ਹੋਊਗਾ, ਸਰਕਾਰ ਵੀ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਉੱਥੇ ਸ਼ੁਰੂ ਕਰ ਦਿਓ, ਇੱਥੇ ਵੀ ਸ਼ੁਰੂ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। थल्ले जा रहा फोन, टाइट करना पऊगा। वाहिगुरू जी का खालसा, वाहिगुरू जी की फतेह। पिछले कुछ सालों तो पंजाब की धरती के उत्ते कुछ नकली पास्टरां वालों सिखां नूं जबरी ईसाई बनाउण वास्ते एक पखंडवाद का सहारा जिहड़ा लिया जा रहा है। वो कुछ किया जा रहा है जिसकी ईसाईयत भी इजाजत नहीं देंदी और सिखां नूं गुमराह करके, कल्ले सिखां नूं नहीं पंजाब दे हिंदुआं नूं भी गुमराह करके तेजी दे नाल ईसाई बनाउण दा जिहड़ा पंजाब दे विच यतन है, इस सरकार दी नक थल्ले चल रहा है। हालांकि धर्म के नाम के उत्ते जे कोई पखंड करता है तो भारतीय संविधान दीयां धारावां दे मुताबिक उहदे ते परचे जिहड़े है वो दर्ज हो जाते हैं, हुंदे भी है। लेकिन ये पास्टर पंजाब की धरती के उत्ते जिहड़ा ये पखंडवाद का ड्रामा रच रहे हैं, इन्हां ते कोई भी सरकार जिहड़ा है एक्शन लैण दे लई जिहड़ा है वो तैयार नहीं है, वोटां की राजनीति कारण। निहंग सिंघां वल्लों पिछले 6 महीनों तो पुलिस नूं दरखास्तां दित्तियां जा रही सी कि साडे इलाकिਆਂ ਦੇ ਵਿੱਚ ये लोग जबरी धर्म परिवर्तन कर रहे हैं, लोगों को गुमराह कर रहे हैं, लेकिन प्रशासन वालों कोई भी इन्हां दे खिलाफ जिहड़ी आ वो कार्रवाई नहीं की। सिख किसी के धर्म के खिलाफ नहीं है, ना किसी के धर्म दीयां मानतावां के खिलाफ है, सिख पखंडवाद के खिलाफ है, चाहे वो सिखां च क्यों ना हुंदा होवे। ते जदों अपने पद्धर के उत्ते कुछ निहंगां सिंघां ने उन्होंने रोकण का यत्न किया, जदों प्रशासन ने गल ना सुनी, सरकार के कन्नां ते जू ना सरकी, ते जदों निहंगां सिंघां ने अपने पद्धर के उत्ते इन्हां दे इस चर्चा प्रोग्राम नूं रोकण का यत्न किया, जिहदे विच नाच गाने चल रहे सी, दंभ फैलाया जा रहा सी, पखंड फैलाया जा रहा सी। ते रात पता लग्या कि इन्हां निहंगां सिंघां दे उत्ते कोई 150 के करीब सिखां दे उत्ते परचे जिहड़े आ 295 धारा तहत जिहड़ी आ वो दर्ज कर दिते गए, जो बहुत मंदभागा है। पंजाब की धरती के उत्ते जबरी धर्म परिवर्तन जिहड़ा है वो किसी कीमत के उत्ते बर्दाश्त नहीं किया जाऊगा। भोले भाले लोगों को गुमराह करके धर्म तब्दील कराउणा इहदा भारत का कानून भी जिहड़ा है वो आग्या नहीं दिंदा। ते इह किस तरह शरेआम जिहड़ा है वो जबरी धर्म परिवर्तन की लहर जिहड़ी है पंजाब के खास तौर के उत्ते बार्डर का जिहड़ा एरिया है पंजाब का, उस बार्डर के एरिया दे विच धर्म परिवर्तन की जिहड़ी लहर चला रहे हैं। भारत सरकार नूं भी जागना चाहिए और फौरी तौर के उत्ते कदम जिहड़े वो चुकने चाहिए है, क्योंकि पंजाब एक बॉर्डर स्टेट है और बॉर्डर स्टेट दे विच जे कुछ इस तरह का बाहरी ताकतां दे सहयोग दे नाल ये लोग जिहड़े है बॉर्डर की एरिए दे विच जबरी धर्म परिवर्तन जिहड़ा चलाउंदे है, तो मैं समझदा कि भारत स्टेट वास्ते भी जिहड़ा खतरे की घंटी है आने वाले समय के अंदर। ते पंजाब सरकार नूं असीं कहना चाहुंदे हां कि ये परचे जिहड़े रद्द कीते दर्ज कीते ने, इन्हां नूं तुरंत जिहड़ा है वो रद्द किया जाए, क्योंकि श्री अकाल तख्त साहब दुनिया भर दा सिख जिहड़ा है इन्हां निहंगां सिंघां दे नाल खड़ा है और खड़ा रहेगा। 5 सितंबर नूं श्री आनंदपुर साहिब की धरती के उत्ते असीं एक वड्डा प्रोग्राम भी जिहड़ा वो लेके आ, उहदे विच भी इस संबंधी जरूर जिहड़ा कोई ना कोई मता पास किया जाऊगा, विचार की जाऊगी, क्योंकि हुण होर जिहड़ा है पखंडवाद के नाम के उत्ते जबरी धर्म परिवर्तन जिहड़ा है वो बर्दाश्त नहीं किया जाऊगा। कितनी कमाल की गल है कि ज़्यादातर निशाना जिहड़ा है वो पछड़ियां श्रेणियां नाल संबंधित जिहड़े साडे सिखां दे परिवार ने उन्हां नूं बनाया जा रहा है, जां हिंदुआं दे परिवार है उन्हां नूं बनाया जा रहा है। जबकि देश का जिहड़ा कानून है वो कहता है कि सिर्फ तो सिर्फ रिजर्वेशन का जिहड़ा लाभ है वो हिंदुआं सिखां नूं मिलदा है, ईसाइयां नूं नहीं मिलता। तो फिर ईसाई बन के रिजर्वेशन के लाभ जिहड़े है ये किस तरह ले जा रहे हैं पंजाब की धरती के अंदर, ये भी एक बहुत वड्डा जिहड़ा है वो चिंता का विषय और सोचण वाली गल है। तो मैं समूह पंजाब दे विच वसदियां सिख जथेबंदियां नूं, संप्रदावां नूं ये अपील करांगा कि जिथे जिथे भी ये पखंड दीयां दुकानां चलदियां ने,
ਪ੍ਰਸ਼ਾਸਨ ਦੇ ਕੋਲ ਇਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਜਾਵੇ ਤੇ ਭਾਰਤ ਦਾ ਕਾਨੂੰਨ ਜਿਹੜਾ ਪਖੰਡਵਾਦ ਦੇ ਖਿਲਾਫ ਮੁਕੱਦਮਾ ਦਰਜ ਕਰਨ ਵਾਸਤੇ ਕਹਿੰਦਾ, ਜਿਹੜੀ ਧਾਰਾ ਦੇ ਤਹਿਤ, ਉਹ ਧਾਰਾ ਦੇ ਤਹਿਤ ਜਿਹੜਾ ਇਹਨਾਂ ਤੇ ਮੁਕੱਦਮੇ ਜਿਹੜੇ ਹੈ ਉਹ ਦਰਜ ਕਰਵਾਏ ਜਾਣ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਆਪਣੇ ਆਪ ਨੂੰ ਤਰਕਸ਼ੀਲ ਕਾਮਰੇਡ ਅਖਵਾਉਣ ਵਾਲੇ ਲੋਕ ਜਿਹੜੇ ਨੇ ਉਹ ਸਿੱਖਾਂ ਬਾਰੇ ਤਾਂ ਬੋਲਦੇ ਆ, ਲੇਕਿਨ ਜਦੋਂ ਇਹ ਸ਼ਰੇਆਮ ਜਿਹੜਾ ਹੈ ਉਹ ਪਖੰਡਵਾਦ ਨੂੰ ਵਧਾਵਾ ਦਿੰਦੇ ਆ, ਪਖੰਡਵਾਦ ਜਿਹੜਾ ਹੈ ਉਸ ਨੂੰ ਜਿਹੜਾ ਹੈ ਇਹ ਪ੍ਰਮੋਟ ਕਰਦੇ ਆ, ਤੇ ਇੱਥੇ ਕਾਮਰੇਡ ਧਿਰਾਂ ਦੀ ਜਾਂ ਤਰਕਸ਼ੀਲ ਧਿਰਾਂ ਦੀ ਜਿਹੜੀ ਚੁੱਪੀ ਜਿਹੜੀ ਹੈ ਉਹ ਵੀ ਇਹ ਸਾਬਤ ਕਰਦੀ ਹੈ ਕਿ ਸਿਰਫ ਤੇ ਸਿਰਫ ਇਹ ਸਿੱਖਾਂ ਦੇ ਅਗੇਂਸਟ ਜਿਹੜਾ ਹੈ ਉਹ ਬੋਲਣ ਦੇ ਲਈ ਹੀ ਪੰਜਾਬ ਦੀ ਧਰਤੀ ਦੇ ਉੱਤੇ ਤਿਆਰ ਕੀਤੇ ਗਏ ਨੇ ਸਪੈਸ਼ਲ ਤੌਰ ਤੇ। ਮੈਂ ਇੱਕ ਵਾਰੀ ਫੇਰ ਕਹਿਣਾ ਚਾਹਾਂਗਾ ਪੰਜਾਬ ਸਰਕਾਰ ਨੂੰ ਵੀ, ਭਾਰਤ ਸਰਕਾਰ ਨੂੰ ਵੀ, ਕਿ ਪੰਜਾਬ ਇੱਕ ਬਾਰਡਰ ਸਟੇਟ ਹੈ। ਬਾਰਡਰ ਸਟੇਟ ਦੇ ਅੰਦਰ ਬਾਹਰੋਂ ਫੰਡਿੰਗ ਜਿਹੜੀ ਹੈ ਜਿੱਥੋਂ ਤੱਕ ਪਤਾ ਲੱਗਿਆ ਹੈ ਕਿ ਆ ਰਹੀ ਹੈ, ਤੇ ਉਸ ਫੰਡਿੰਗ ਦੇ ਨਾਲ ਜਿਹੜੀ ਇਹ ਧਰਮ ਪਰਿਵਰਤਨ ਦੀ ਲਹਿਰ ਜਿਹੜੀ ਹੈ ਅਖੌਤੀ ਜਿਹੜੇ ਨਕਲੀ ਪਾਸਟਰਾਂ ਵੱਲੋਂ ਚਲਾਈ ਜਾ ਰਹੀ ਹੈ, ਇਸ ਢੰਗ ਦੇ ਨਾਲ, ਇਸ ਤਰੀਕੇ ਦੇ ਨਾਲ, ਜਿਹਦੀ ਚਰਚ ਵੀ ਇਜਾਜ਼ਤ ਨਹੀਂ ਦਿੰਦੀ, ਮੈਂ ਸਮਝਦਾ ਕਿ ਬਹੁਤ ਮੰਦਭਾਗਾ ਹੈ। ਭਾਰਤ ਸਰਕਾਰ ਨੂੰ ਇਹਨੂੰ ਨੱਥ ਪਾਉਣ ਦੀ ਜਿਹੜੀ ਹੈ ਫੌਰੀ ਤੌਰ ਦੇ ਉੱਤੇ ਜ਼ਰੂਰਤ ਹੈ, ਤੇ ਨਿਹੰਗਾਂ ਸਿੰਘਾਂ ਦੇ ਉੱਤੇ ਪਰਚੇ ਜਿਹੜੇ ਹੈ ਉਹ ਰੱਦ ਹੋਣੇ ਚਾਹੀਦੇ ਨੇ, ਤੇ ਜੇ ਪਰਚੇ ਜਿਹੜੇ ਰੱਦ ਨਹੀਂ ਹੁੰਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਵੱਡਾ ਐਕਸ਼ਨ ਪ੍ਰੋਗਰਾਮ ਜਿਹੜਾ ਉਹ ਲਿਖਿਆ ਜਾਊਗਾ, ਜਿਹਦੇ ਜ਼ਿੰਮੇਵਾਰ ਜਿਹੜੀ ਹੈ ਉਹ ਪ੍ਰਸ਼ਾਸਨ ਵੀ ਹੋਊਗਾ, ਸਰਕਾਰ ਵੀ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਥੇ ਸ਼ੁਰੂ ਕਰ ਦਿਓ, ਇੱਥੇ ਵੀ ਸ਼ੁਰੂ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਜਾ ਰਿਹਾ ਫੋਨ, ਐਡ ਕਰਨਾ ਪਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਧਰਤੀ ਦੇ ਉੱਤੇ ਕੁਝ ਨਕਲੀ ਪਾਸਟਰਾਂ ਵੱਲੋਂ ਸਿੱਖਾਂ ਨੂੰ ਜ਼ਬਰੀ ਈਸਾਈ ਬਣਾਉਣ ਵਾਸਤੇ ਇੱਕ ਪਖੰਡਵਾਦ ਦਾ ਸਹਾਰਾ ਜਿਹੜਾ ਲਿਆ ਜਾ ਰਿਹਾ, ਉਹ ਕੁਝ ਕੀਤਾ ਜਾ ਰਿਹਾ ਜਿਸ ਦੀ ਈਸਾਈਅਤ ਵੀ ਇਜਾਜ਼ਤ ਨਹੀਂ ਦਿੰਦੀ, ਔਰ ਸਿੱਖਾਂ ਨੂੰ ਗੁੰਮਰਾਹ ਕਰਕੇ, ਇਕੱਲੇ ਸਿੱਖਾਂ ਨੂੰ ਨਹੀਂ, ਪੰਜਾਬ ਦੇ ਹਿੰਦੂਆਂ ਨੂੰ ਵੀ ਗੁੰਮਰਾਹ ਕਰਕੇ ਤੇਜ਼ੀ ਦੇ ਨਾਲ ਈਸਾਈ ਬਣਾਉਣ ਦਾ ਜਿਹੜਾ ਪੰਜਾਬ ਦੇ ਵਿੱਚ ਯਤਨ ਹੈ, ਇਹ ਸਰਕਾਰ ਦੀ ਨੱਕ ਥੱਲੇ ਚੱਲ ਰਿਹਾ। ਹਾਲਾਂਕਿ ਧਰਮ ਦੇ ਨਾਂ ਦੇ ਉੱਤੇ ਜੇ ਕੋਈ ਪਖੰਡ ਕਰਦਾ ਹੈ ਤੇ ਭਾਰਤੀ ਸੰਵਿਧਾਨ ਦੀਆਂ ਧਾਰਾਵਾਂ ਦੇ ਮੁਤਾਬਕ ਉਹਦੇ ਤੇ ਪਰਚੇ ਜਿਹੜੇ ਆ ਉਹ ਦਰਜ ਹੋ ਜਾਂਦੇ ਆ, ਹੁੰਦੇ ਵੀ ਹੈ।